ਇਹ ਕੁਰਾਨ ਪਾਕ ਦੀ ਆਇਤ ਹੈ, ਵਲਉ ਯਬਸੁਤੁल्लाह ਰਿਜ਼ਕਾ ਬਿਇਬਾਦਿਹੀ ਲਬਗੂ ਫਿਲ ਅਰਦ। ਅੱਲਾਹ ਪਾਕ ਫਰਮਾਉਂਦਾ ਹੈ ਕਿ ਜਦੋਂ ਮੈਂ ਆਪਣੇ ਬੰਦਿਆਂ 'ਤੇ ਰਿਜ਼ਕ ਖੋਲ੍ਹ ਦੇਣਾ ਹੈ, ਰਿਜ਼ਕ ਉਹਨਾਂ ਦਾ ਕੁਸ਼ਾਦਾ ਕਰ ਦੇਣਾ ਹੈ, ਉਹਨਾਂ ਜਿਸ ਮੈਂ ਰਿਜ਼ਕ ਦੀ ਫਰਾਵਾਨੀ ਦੇਣਾ ਹੈ, ਤੇ ਉਹ ਕੀ ਕਰਦੇ ਨੇ? ਲਬਗੂ ਫਿਲ ਅਰਦ, ਉਹ ਜ਼ਮੀਨ 'ਤੇ ਸਰਕਸ਼ੀ ਕਰਨ ਲੱਗ ਪਾਉਂਦੇ ਨੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰਾਹੀਰ ਵਾਰਿਸ ਸ਼ਾਹ ਦੀ ਇੱਕ ਨਵੀਂ ਕਿਸ਼ਤ ਵਿੱਚ ਸਾਰਿਆਂ ਸੱਜਣਾਂ ਨੂੰ ਜੀ ਆਇਆਂ ਨੂੰ। ਉਮੀਦ ਕਰਦਾ ਹਾਂ ਕਿ ਸਾਰੇ ਵੀਰ ਰੱਬ ਦੀ ਮਿਹਰ ਨਾਲ ਸੁਖੀ ਤੇ ਖੁਸ਼ਹਾਲ ਹੋਣਗੇ। ਪਿਛਲੀ ਕਿਸ਼ਤ ਵਿੱਚ ਵੀ ਹੀਰ ਤੇ ਉਹਦੀ ਮਾਂ ਮਲਕੀ ਦੀ ਤਕਰਾਰ ਚੱਲਦੀ ਪਈ ਹੈ। ਮਾਂ ਉਸ ਨੂੰ ਸਮਝਾ ਰਹੀ ਹੈ ਕਿ ਜਿਹੜਾ ਚਾਲਾ ਤੂੰ ਪਕੜਿਆ ਹੈ ਇਹ ਕੰਮ ਠੀਕ ਨਹੀਂ ਹੈ। ਉਹ ਅੱਗੋਂ ਉਸ ਨੂੰ ਆਪਣੀ ਮਾਂ ਨਾਲ ਦੀ ਹੈ ਕਿ ਇਹ ਮੇਰਾ ਅਜ਼ਲ ਦਾ ਰਿਸ਼ਤਾ ਹੈ ਰਾਂਝੇ ਨਾਲ, ਮੈਂ ਇਸ ਤੋਂ ਕੋਈ ਨਹੀਂ ਮੁੜਨਾ। ਉਹ ਜਿਸ ਵੇਲੇ ਉਹ ਨਹੀਂ ਮੰਨੀ ਤੇ ਹੁਣ ਮਾਂ ਜਿਹੜੀ ਹੈ ਉਸ ਨੂੰ ਉਹਦੇ ਭਰਾਵਾਂ ਦੀ ਤੜੀ ਦੇ ਰਹੀ ਹੈ। ਕਿਉਂ ਜੇ ਇਹ ਵੀ ਇੱਕ ਕਲਚਰ ਦਾ ਹਿੱਸਾ ਹੁੰਦਾ ਹੈ ਕਿ ਮਾਵਾਂ ਧੀਆਂ ਜਿਹੜੀਆਂ ਉਹਨਾਂ ਦੀਆਂ ਆਪਸ ਵਿੱਚ ਗੱਲਾਂ ਸਾਂਝੀਆਂ ਵੀ ਹੁੰਦੀਆਂ, ਅਤੇ ਅਗਰ ਮਾਂ ਧੀ ਦਾ ਕੋਈ ਐਬ ਪਤਾ ਲੱਗੇ, ਉਹ ਪਹਿਲੋਂ ਸਾਰੀ ਇਸ ਗੱਲ ਦੀ ਕੋਸ਼ਿਸ਼ ਕਰਦੀ ਹੈ ਕਿ ਧੀ ਦੀ ਗੱਲ ਮੇਰੇ ਤੱਕ ਰਵੇ ਅਤੇ ਮੇਰੇ ਆਖੀ ਧੀ ਉਸ ਕੰਮ ਤੋਂ ਬਾਜ਼ ਆ ਜਾਵੇ। ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਧੀ ਦੀ ਗੱਲ ਜਿਹੜੀ ਹੈ ਉਹਦਿਆਂ ਵੀਰਾਂ ਤੱਕ ਨਾ ਆਪੜੇ ਜਾਂ ਉਹਦੇ ਪਿਓ ਤੱਕ ਨਾ ਆਪੜੇ। ਹੁਣ ਮਲਕੀ ਉਸ ਨੂੰ ਆਖਦੀ ਹੈ, ਤੇਰੇ ਵੀਰ ਸੁਲਤਾਨ ਨੂੰ ਖਬਰ ਹੋਵੇ, ਤੇਰੇ ਵੀਰ ਸੁਲਤਾਨ ਨੂੰ ਖਬਰ ਹੋਵੇ, ਫਿਕਰ ਕਰੇ ਉਹ ਤੇਰੇ ਮੁਕਾਵਣੇ ਦਾ। ਉਹ ਉਸ ਨੂੰ ਡਰਾ ਰਹੀ ਹੈ ਕਿ ਜੇ ਤੇਰੇ ਭਰਾ ਨੂੰ ਪਤਾ ਲੱਗ ਗਿਆ ਤਾਂ ਤੈਨੂੰ ਪਤਾ ਹੀ ਹੈ ਕਿ ਤੇਰਾ ਭਰਾ ਕਿਤਨਾ ਡੱਡ ਹੈ, ਅਤੇ ਉਸ ਕੋਈ ਚਾਰਾ ਲਾਉਣਾ ਤੇਰਾ ਸਿਰ ਵਜਾਉਣੇ ਦਾ, ਤੈਨੂੰ ਸਿਰੋਂ ਮੁਕਾਉਣੇ ਦਾ। ਚੂਚਕ ਬਾਪ ਦੇ ਰਾਜ ਨੂੰ ਲੀਕ ਲਾਈਆ, ਚੂਚਕ ਬਾਪ ਦੇ ਰਾਜ ਨੂੰ ਲੀਕ ਲਾਈਆ, ਕਿਆ ਫਾਇਦਾ ਮਾਪਿਆਂ ਤਾਵਣੇ ਦਾ। ਕਿ ਤੂੰ ਆਪਣੇ ਪਿਓ ਦੇ ਰਾਜ ਨੂੰ ਲੀਕ ਲਾਈਏ, ਬਦਨਾਮੀ ਲਾਈਏ, ਅਤੇ ਮਾਪਿਆਂ ਨੂੰ ਨਾਰਾਜ਼ ਕਰਨੇ ਦਾ, ਮਾਪਿਆਂ ਨੂੰ ਦੁੱਖ ਦੇਣੇ ਦਾ, ਤੂੰ ਦੱਸ ਤੈਨੂੰ ਫਾਇਦਾ ਕੀ ਹੈ? ਕਿ ਤੈਨੂੰ ਇਸ ਚੋਂ ਲਬਸੀ ਦਾ? ਨੱਕ ਵੱਢ ਕੇ ਕੂੜਮਾ ਗਾਲੇ ਹੋਈ, ਨੱਕ ਵੱਢ ਕੇ ਕੂੜਮਾ ਗਾਲੇ ਹੋਈ, ਹੋਇਆ ਫਾਇਦਾ ਲਾਡ ਲਡਾਵਣੇ ਦਾ। ਕਿ ਤੂੰ ਸਾਡਾ ਨੱਕ ਵੱਢ ਕੇ ਕੂੜਮਾ ਹੁੰਦਾ ਹੈ ਕਿ ਕਬੀਲਾ, ਖਾਨਦਾਨ, ਕਿ ਸਾਰੇ ਕਬੀਲੇ ਦਾ, ਸਾਰੇ ਖਾਨਦਾਨ ਨੱਕ ਵੱਢ ਦਿੱਤਾ, ਤੂੰ ਬਦਨਾਮ ਕਰ ਦਿੱਤਾ ਹੈ। ਸਾਨੂੰ ਇਹ ਅਜਰ ਦਿੱਤਾ ਹੀ ਜਿਹੜਾ ਅਸੀਂ ਤੇਰੇ ਨਾਲ ਲਾਡ ਕਰਦੇ ਰਹੇ, ਜਿਹੜਾ ਤੇਰੇ ਨਾਲ ਪਿਆਰ ਕਰਦੇ ਹਾਂ, ਉਸ ਦਾ ਅਜਰ ਤੂੰ ਇਹ ਸਾਨੂੰ ਦੇ ਰਹੀ ਹੈ। ਰਾਤੀ ਚਾਕ ਨੂੰ ਚਾਹ ਜਵਾਬ ਦੇਸਾਂ, ਰਾਤੀ ਚਾਕ ਨੂੰ ਚਾਹ ਜਵਾਬ ਦੇਸਾਂ, ਨਹੀਂ ਸ਼ੌਕ ਹੈ ਮਹੀਂ ਚਰਾਵਣੇ ਦਾ। ਹੁਣ ਆਦੀ ਹੈ ਕਿ ਗੱਲ ਇੰਝ ਹੀ ਹੈ, ਇੱਕੋ ਹੀ ਰਾਹ ਹੈ ਬਚਣੇ ਦਾ ਕਿ ਅੱਜ ਸ਼ਾਮੀ ਆ ਜਾਵੇ ਉਹ ਮੱਝਾਂ ਲੈ ਕੇ ਵਾਪਸ, ਅਤੇ ਮੈਂ ਉਸ ਨੂੰ ਨੌਕਰੀਓ ਜਵਾਬ ਦੇ ਛੱਡਣਾ ਹੈ। ਸਨ ਉਹਦੇ ਕੋਲੋਂ ਮੱਝੀ ਚਰਾਉਣੇ ਦਾ ਕੋਈ ਸ਼ੌਕ ਨਹੀਂ। ਤੇਰਾ ਖਿਆਲ ਕੁਪਤੀਏ ਨਿਤ ਇਹੋ, ਮਾਂ ਬਾਪ ਨੂੰ ਸਦਾ ਸਤਾਵਣੇ ਦਾ, ਜ਼ਾਨੀ ਦੁਜ਼ਖਾਂ ਦੇ ਵਿੱਚ ਸੜ ਨਹੀਂ ਗਏ, ਬਦਲਾ ਆਕਬਤ ਅਮਲ ਕਮਾਵਣੇ ਦਾ। ਕਿ ਤੈਨੂੰ ਤੇ ਕੁਪੱਤੀ ਹੁੰਦੀ ਹੈ ਕਿ ਜਿਸ ਨੂੰ ਲੱਜ ਨਾ ਹੋਵੇ, ਜਿਸ ਨੂੰ ਇੱਜ਼ਤ ਦਾ ਫਿਕਰ ਨਾ ਹੋਵੇ। ਕੁਪੱਤਾ ਯਾਨੀ ਬੇਇੱਜ਼ਤ, ਜਿਸ ਨੂੰ ਇੱਜ਼ਤ ਆਪਣੀ ਦਾ ਫਿਕਰ ਨਾ ਹੋਵੇ ਉਸ ਨੂੰ ਦਿਨ ਕੁਪੱਤਾ। ਉਹ ਮਾਂ ਉਸ ਨੂੰ ਆਦੀ ਹੈ ਕਿ ਕੁਪੱਤੀਏ ਤੇਰਾ ਰਾਤ ਦਿਨ ਬਸ ਇਹ ਤੈਨੂੰ ਸ਼ੌਕ ਚੜਿਆ ਕਿ ਮੈਂ ਆਪਣੇ ਮਾਂ ਪਿਓ ਨੂੰ ਤਕਲੀਫ ਦੇਵਾਂ, ਮੈਂ ਆਪਣੇ ਮਾਂ ਪਿਓ ਨੂੰ ਸਤਾਵਾਂ। ਇਹ ਗੱਲ ਮੇਰੀ ਸਮਝ ਕਿ ਜ਼ਾਨੀ ਦੋਜ਼ਖਾਂ ਦੇ ਵਿੱਚ ਸੜ ਨਹੀਂ ਗਏ। ਇਹ ਜਿਹੜੇ ਤੂੰ ਅਮਲ ਕਰਨੇ ਨੇ ਆਕਬਤ ਨੂੰ ਇਹਨਾਂ ਦਾ ਪੂਰਾ ਪੂਰਾ ਬਦਲਾ ਤੈਨੂੰ ਮਿਲਣਾ ਹੈ। ਆ ਮਿੱਠੀਏ ਲਾ ਲੈ ਸਭ ਗਾਣੇ, ਆ ਮਿੱਠੀਏ ਲਾ ਲੈ ਸਭ ਗਾਣੇ, ਕਿਆ ਫਾਇਦਾ ਗਾਣਿਆਂ ਪਾਵਣੇ ਦਾ। ਉਹ ਮਿੱਠੀ ਨੈਣ ਨੂੰ ਮਲਕੀ ਸੱਦ ਮਾਰਦੀ ਹੈ ਤੂੰ ਆਦੀ ਹੈ ਕਿ ਆ ਇਸ ਦੇ ਲਾ ਲੈ ਜਿਹੜੇ ਜ਼ੇਵਰ ਤੇ ਗਾਣੇ ਇਸ ਪਾਏ ਨੇ, ਸਜਣੇ ਫਬਣੇ ਦਾ ਇਨ ਕੋਈ ਹੱਕ ਨਹੀਂ, ਜਿਸ ਨੂੰ ਇੱਜ਼ਤ ਦਾ ਫਿਕਰ ਨਹੀਂ, ਜਿਨ ਆਪਣੀ ਪੱਤ ਦਾ ਫਿਕਰ ਨਹੀਂ, ਜਿਨ ਆਪਣੇ ਮਾਂ ਪਿਓ ਦੀ ਇੱਜ਼ਤ ਦਾ ਫਿਕਰ ਨਹੀਂ, ਉਨ ਸਜਣੇ ਸਵਰਨੇ ਦਾ ਕੋਈ ਹੱਕ ਨਹੀਂ। ਸੱਜੇ ਸਵਰੇ ਉਹ ਜਿਹੜਾ ਇੱਜ਼ਤਦਾਰ ਹੋਵੇ, ਬੇਇੱਜ਼ਤ ਬੰਦੇ ਨੂੰ ਕੋਈ ਹੱਕ ਹਾਸਲ ਨਹੀਂ ਕਿ ਉਹ ਆਪਣੇ ਸੋਚ ਸੁਭਾਅ ਬਣਾਉਂਦਾ ਫਿਰੇ, ਕਿਉਂਕਿ ਜਿਤਨੇ ਵੀ ਉਹ ਸੋਚ ਕਰ ਲਵੇ ਉਹਦੀ ਇੱਜ਼ਤ ਵਿੱਚ ਤੇ ਵਾਧਾ ਹੋਣਾ ਨਹੀਂ, ਅਤੇ ਉਸ ਨੂੰ ਕੋਈ ਫਾਇਦਾ ਨਹੀਂ। ਉਹ ਜ਼ੇਵਰ ਪਾਵੇ ਨਾ ਪਾਵੇ, ਗੱਲ ਇੱਕੋ ਹੀ ਹੈ। ਮਿੱਠੀ ਨੈਣ ਨੂੰ ਮਲਕੀ ਆਦੀ ਹੈ ਕਿ ਆ ਇਸ ਦੇ ਸਾਰੇ ਗਹਿਣੇ ਸਾਰੇ ਜ਼ੇਵਰ ਲਾ ਲੈ, ਇਸ ਨੂੰ ਹੁਣ ਇਹਨਾਂ ਜ਼ੇਵਰਾਂ ਦਾ ਕੱਖ ਫਾਇਦਾ ਨਹੀਂ, ਕਿਉਂਕਿ ਅੰਦਰੋਂ ਕੁਪੱਤੀ ਹੋ ਗਈ ਹੈ, ਬੇਇੱਜ਼ਤ ਹੋ ਗਈ ਹੈ। ਵਾਰਿਸ ਸ਼ਾਹ ਮੀਆਂ ਇਸ ਛੋਰੀ ਦਾ
ਵਾਰਿਸ ਸ਼ਾਹ ਮੀਆਂ ਇਸ ਛੋਰੀ ਦਾ ਜੀ ਹੋਇਆ ਹੀ ਲਿੰਗ ਕੁਟਾਮਣੇ ਦਾ ਕਿ ਵਾਰਿਸ ਸ਼ਾਹ ਗੱਲ ਹੁਣ ਇਹ ਹੈ ਕਿ ਇਸ ਕੁੜੀ ਦਾ ਦਿਲ ਪਿਆ ਕਰਦਾ ਲੱਤਾਂ ਬਣਾਉਣ ਤੇ, ਹੋਰ ਗੱਲ ਕੋਈ ਨਹੀਂ। ਇਹ ਹੁਣ ਧਮਕੀ ਭਰਾ ਵਾਲੀ ਸੁਣ ਕੇ ਮਾਂ ਦੀ ਹੀਰ ਅੱਗੋਂ ਉਸ ਨੂੰ ਆਖਦੀ ਹੈ ਕਿ ਮਾਏ ਰੱਬ ਨੇ ਚਾਕ ਘਰ ਘਲਿਆ ਸੀ, ਤੇਰੇ ਹੋਣ ਨਸੀਬ ਜੇ ਦੁਰੋਂ ਚੰਗੇ। ਦੁਰੋਂ ਤੋਂ ਮੁਰਾਦ ਕਿ ਅਜ਼ਲੋਂ, ਕਿ ਤੇਰੇ ਤੇ ਅਜ਼ਲੋਂ ਨਸੀਬ ਚੰਗੇ ਹਨ ਕਿ ਇਹ ਚਾਕ ਇਹ ਕੰਮ ਆਪ ਚੱਲ ਕੇ ਤੇਰੇ ਘਰ ਆ ਗਿਆ। ਇਹ ਜੇ ਆਦਮੀ ਹੱਥ ਆਵਣ ਸਾਰਾ ਮੁਲਕ ਹੀ ਰੱਬ ਤੋਂ ਦੁਆ ਮੰਗੇ, ਕਿ ਸਾਰੀ ਦੁਨੀਆ ਦੁਆ ਮੰਗਦੀ ਏ, ਸਾਰੀ ਦੁਨੀਆ ਨਾਤਾਂ ਪੜ੍ਹਦੀ ਏ, ਸਾਰੀ ਦੁਨੀਆ ਦੁਆ ਮੰਗਦੀ ਏ ਕਿ ਇਹ ਜਿਹੜਾ ਚਾਕ ਏ ਇਹ ਸਾਡੇ ਘਰ ਆਵੇ, ਇੱਕ ਵਾਰੀ ਫੇਰ ਹੀ ਪਾ ਜਾਵੇ। ਤੇ ਤੇਰੇ ਤੇ ਨਸੀਬ ਚੰਗੇ ਕਿ ਉਹ ਆਪ ਟੁਰ ਕੇ ਤੇਰੇ ਘਰ ਆ ਗਿਆ। ਜਿਹੜੇ ਰੱਬ ਕੀਤੇ ਕੰਮ ਹੋ ਰਹੇ, ਜਿਹੜੇ ਰੱਬ ਕੀਤੇ ਕੰਮ ਹੋ ਰਹੇ, ਸਾਨੂੰ ਮਾਂ ਕਿਉਂ ਗੈਬ ਦੇ ਪੰਗੇ। ਪੰਗੇ ਹੁੰਦੇ ਨੇ ਕਿ ਕੋਈ ਨੋਕਦਾਰ ਸ਼ੈ ਨਾਲ ਕੋਈ ਚੁਭਾਉਣਾ, ਚੋਬ ਦੇਣੀ ਜਾਂ ਕੰਡਾ ਆਖ ਲਓ ਕਿ ਤੂੰ ਅਜ਼ ਗੈਬ ਦੇ ਹੁੰਦੇ ਨੇ ਕਿ ਜਿਹੜੇ ਹਵਾਈ, ਜਿਸ ਗੱਲ ਦਾ ਕੋਈ ਸਿਰ ਪੈਰ ਨਾ ਹੋਵੇ, ਜਿਸ ਦੀ ਕੋਈ ਬੁਨਿਆਦ ਨਾ ਹੋਵੇ, ਐਵੇਂ ਬਸ ਗੱਲਾਂ ਬਣਾ ਕੇ ਤੇ ਉਸ ਨੂੰ ਅਗਲੇ ਨੂੰ ਤਕਲੀਫ ਦੇਣੀ। ਉਹ ਆਖਦੀ ਏ, ਹੀਰ ਮਲਕੀ ਨੇ ਆਖਦੀ ਏ ਮਾਂ ਆਪਣੀ ਨਾ ਕਿ ਕੰਮ ਉਹ ਨੇ ਜਿਹੜੇ ਰੱਬ ਪਿਆ ਕਰਦਾ ਹੈ, ਕੰਮ ਰੱਬ ਜਿਹੜੇ ਕਰਨੇ ਨੇ ਹੋਣੇ ਵੀ ਹਨ ਤੇ ਉਹ ਹੀ ਹੋ ਰਹੇ ਨੇ। ਤੂੰ ਸਨ ਗੈਬ ਦੀਆਂ ਤਕਲੀਫਾਂ ਇੰਜੇ ਰਾਹ ਵਿੰਦੀਆਂ, ਤੂੰ ਆਪਣੇ ਖਿਆਲਾਂ 'ਚ ਸੋਚ ਕੇ ਤੇ ਸਾਡੇ ਤੇ ਤੁਹਮਤਾਂ ਲਾ ਕੇ ਸਾਨੂੰ ਤਕਲੀਫਾਂ ਦੇ ਰਹੇ। ਕੁੱਲ ਸਿਆਣਿਆਂ ਮਲਕ ਨੂੰ ਮੱਤ ਦਿੱਤੀ, ਕੁੱਲ ਸਿਆਣਿਆਂ ਮਲਕ ਨੂੰ ਮੱਤ ਦਿੱਤੀ, ਤੇਗ ਮਾਰੀਆਂ ਇਸ਼ਕ ਨਾ ਕਰੋ ਨੰਗੇ। ਇਹ ਹੁਣ ਜਿਸ ਵੇ ਹੀਰ ਦੀ ਗੱਲ ਨਿਕਲਦੀ ਪਈ ਹੈ ਤੇ ਜਿਹੜੇ ਸਿਆਣੇ ਬੰਦੇ ਹਨ ਉਹਨਾਂ ਮਾਰ ਨੂੰ ਇਹ ਗੱਲ ਸਮਝਾਈ ਕਿ ਜਿਹੜੇ ਇਹ ਤਰੇ ਸ਼ਈ ਹਨ ਨਾ, ਤੇਗ ਯਾਨੀ ਤਲਵਾਰ, ਮਾਰੀਆਂ ਯਾਨੀ ਔਰਤ ਤੇ ਇਸ਼ਕ, ਇਹਨਾਂ ਨੂੰ ਨੰਗਾ ਨਹੀਂ ਕਰਨਾ ਚਾਹੀਦਾ, ਯਾਨੀ ਇਹਨਾਂ ਨੂੰ ਪਰਦੇ 'ਚ ਰੱਖਣਾ ਚਾਹੀਦਾ। ਇਸ ਗੱਲ ਨੂੰ ਘੁੱਟ ਜਾਣਾ ਚਾਹੀਦਾ ਹੈ ਕਿ ਤਲਵਾਰ ਵੀ ਜਦੋਂ ਨੰਗੀ ਹੁੰਦੀ ਹੈ ਤੇ ਖੂਨ ਖਰਾਬਾ ਹੁੰਦਾ ਹੈ। ਤਲਵਾਰ ਨਿਕਲਣੇ ਦਾ ਮਕਸਦ ਇਹ ਹੁੰਦਾ ਕਿ ਖੂਨ ਖਰਾਬਾ ਉਹ ਨਿਆਮ ਵਿੱਚ ਰਹੀ ਰਵੇ, ਓਲੇ ਰਹੀ ਰਵੇ ਤੇ ਅਮਨ ਰਹਿੰਦਾ ਹੈ। ਇੰਜੀ ਔਰਤ ਵੀ ਜਿਹੜੀ ਹੈ ਉਹ ਓਲੇ ਰਵੇ, ਪਰਦੇ 'ਚ ਰਵੇ ਤੇ ਅਮਨ ਰਹਿੰਦਾ ਹੈ। ਉਹਦੇ ਉਰੀਆਂ ਹੋਣੇ ਨਾਲ, ਉਹਦੇ ਨੁਮਾਇਆਂ ਹੋਣੇ ਨਾਲ, ਉਹਦੇ ਸਾਹਮਣੇ ਆਉਣੇ ਨਾਲ ਖਰਾਬੀਆਂ ਪੈਦਾ ਹੁੰਦੀਆਂ, ਲਿਹਾਜ਼ਾ ਉਸ ਨੂੰ ਵੀ ਪਰਦੇ 'ਚ ਹੀ ਰੱਖਣਾ ਚਾਹੀਦਾ ਹੈ। ਤੇ ਇਸ਼ਕ, ਹਰ ਦੋ ਤਰ੍ਹਾਂ ਦਾ ਇਸ਼ਕ, ਚਾਹੇ ਉਹ ਇਸ਼ਕ ਹਕੀਕੀ ਹੋਵੇ ਜਾਂ ਇਸ਼ਕ ਮਜਾਜ਼ੀ ਹੋਵੇ, ਦੋਵਾਂ ਸੂਰਤਾਂ ਵਿੱਚ ਜਿਸ ਵੇਲੇ ਨੰਗਾ ਹੁੰਦਾ ਹੈ, ਅਯਾਂ ਹੁੰਦਾ ਹੈ ਤੇ ਮੁਸ਼ਕਿਲਾਂ ਪੈਦਾ ਕਰਦਾ ਹੈ। ਅਗਰ ਤੇ ਇਸ਼ਕ ਮਜਾਜ਼ੀ ਹੈ ਤੇ ਉਹ ਵੀ ਜਿਸ ਵੇਲੇ ਲੁਕਾਈ ਵਿੱਚ ਉਸ ਦਾ ਭਾਂਡਾ ਭਜਦਾ ਹੈ, ਉਹ ਜ਼ਾਹਿਰ ਹੁੰਦਾ ਹੈ। ਤੇ ਹਰ ਦੋ ਉਹ ਜਿਹੜੇ ਫਰਦ ਹੁੰਦੇ ਨੇ ਆਸ਼ਿਕ ਤੇ ਮਾਸ਼ੂਕ, ਉਹਨਾਂ ਵਾਸਤੇ ਮੁਸੀਬਤਾਂ ਪੈਦਾ ਹੁੰਦੀਆਂ, ਉਹਨਾਂ ਵਾਸਤੇ ਤਕਲੀਫਾਂ ਦਾ ਬੈਸ ਬਣਦਾ। ਤੇ ਇੰਜ ਹੀ ਇਸ਼ਕ ਹਕੀਕੀ ਵੀ ਜਦੋਂ ਵਾਜ਼ੇ ਹੁੰਦਾ ਹੈ, ਉਸ ਵੇਲੇ ਉਹ ਵੀ ਜਿਹੜਾ ਆਸ਼ਿਕ ਹੁੰਦਾ ਉਹਦੇ ਵਾਸਤੇ ਪਰੇਸ਼ਾਨੀ ਦਾ ਬੈਸ ਬਣਦਾ, ਕਿਉਂਕਿ ਲੋਕਾਂ ਉਸ ਦੀ ਹਾਲਤ, ਉਹਦੀ ਗੱਲ ਉਹ ਬਿਲਕੁਲ ਸਮਝ ਨਹੀਂ ਆਉਂਦੀ। ਕਿਉਂਕਿ ਲੁਕਾਈ ਦਾ ਇੱਕ ਹੋਰ ਰਵੱਈਆ ਹੁੰਦਾ ਤੇ ਜਿਸ ਵੇ ਕੋਈ ਸੱਚਾ ਰੱਬ ਦਾ ਆਸ਼ਿਕ ਹੁੰਦਾ ਹੈ, ਉਹ ਤੇ ਦੁਨੀਆ ਤੋਂ ਉਹਦੇ ਸਾਰੇ ਮਾਮਲਾਤ ਵੱਖਰੇ ਹੋ ਜਾਂਦੇ ਨੇ ਤੇ ਲੋਕ ਉਸ ਨੂੰ ਅਜੀਬ ਸਮਝ ਕੇ ਉਹਦੇ ਤੇ ਤੋਹਮਤਾਂ ਤੇ ਪਤਾ ਨਹੀਂ ਕੀ ਲਾਉਂਦੇ ਨੇ। ਤੇ ਇਹ ਸਿਆਣੀ ਮਾਤੇ ਕਿ ਤਲਵਾਰ, ਔਰਤ ਤੇ ਇਸ਼ਕ, ਇਹ ਜਿਤਨਾ ਹੋ ਸਕੇ ਇਨ ਛੁਪਾਉਣਾ ਚਾਹੀਦਾ ਹੈ। ਨਾ ਛੇੜੀਏ ਰੱਬ ਦੇ ਪੂਰਿਆਂ ਨੂੰ, ਨਾ ਛੇੜੀਏ ਰੱਬ ਦਿਆਂ ਪੂਰਿਆਂ ਨੂੰ, ਜਿਨ੍ਹਾਂ ਕੱਪੜੇ ਖਾਕ ਦੇ ਵਿੱਚ ਰੰਗੇ। ਕਿ ਜਿਹੜੇ ਰੱਬ ਦੇ ਬੰਦੇ ਹੁੰਦੇ ਨੇ ਨਾ, ਅੱਲਾ ਵਾਲੇ ਬੰਦੇ ਹੁੰਦੇ ਨੇ, ਉਹਨਾਂ ਨੂੰ ਛੇੜਨਾ ਨਹੀਂ ਚਾਹੀਦਾ, ਉਹਨਾਂ 'ਤੇ ਤੋਹਮਤਬਾਜ਼ੀ ਨਹੀਂ ਕਰਨੀ ਚਾਹੀਦਾ। ਉਹ ਬੰਦੇ ਅੱਲਾ ਦੇ ਜਿਨ੍ਹਾਂ ਆਪਣੇ ਕੱਪੜੇ ਆਪ ਖਾਕ ਵਿੱਚ ਰੰਗ ਲਏ। ਖਾਕ ਵਿੱਚ ਰੰਗਣੇ ਤੋਂ ਮੁਰਾਦ ਹੈ ਕਿ ਮਿੱਟੀ ਹੋ ਗਏ, ਆਜਜ਼ ਹੋ ਗਏ, ਨਿਮਾਣੇ ਹੋ ਗਏ, ਕਿਉਂਕਿ ਅੱਲਾ ਦਾ ਬੰਦਾ ਜ਼ਾਲਮ ਨਹੀਂ ਹੁੰਦਾ, ਆਜਜ਼ ਹੁੰਦਾ ਹੈ। ਤੇ ਜਿਸ ਵੇਲੇ ਆਪ ਆਪਣੀ ਸੋਚ ਨਾਲ, ਆਪਣੀ ਮਰਜ਼ੀ ਨਾਲ ਆਜਜ਼ ਹੋ ਗਏ ਤੇ ਫਿਰ ਉਹਨਾਂ ਨੂੰ ਤੰਗ ਨਹੀਂ ਕਰੀਦਾ। ਜਿਨ੍ਹਾਂ ਇਸ਼ਕ ਦੇ ਮਾਮਲੇ ਸਿਰੀ ਚਾਏ, ਜਿਨ੍ਹਾਂ ਇਸ਼ਕ ਦੇ ਮਾਮਲੇ ਸਿਰੀ ਚਾਏ, ਵਰਸ਼ਾ ਨਾ ਕਿਸੇ ਤੋਂ ਰਹਿਣ ਸੰਗੇ। ਕਿ ਇਸ਼ਕ ਇੱਕ ਬਹੁਤ ਵੱਡਾ ਭਾਰੀ ਪੱਥਰ ਹੁੰਦਾ ਹੈ, ਇਸ਼ਕ ਇੱਕ ਬਹੁਤ ਵੱਡਾ ਮਾਮਲਾ ਹੈ, ਇਹ ਹਰ ਇੱਕ ਦੇ ਵੱਸ ਦਾ ਕੰਮ ਨਹੀਂ ਹੁੰਦਾ। ਪਰ ਜਿਹੜਾ ਇਸ ਨੂੰ ਹੱਥ ਪਾ ਲੈਂਦਾ ਹੈ, ਜਿਹੜਾ ਇਸ ਇਸ਼ਕ ਦੇ ਭਾਰ ਨੂੰ ਸਿਰ 'ਤੇ ਰੱਖ ਲੈਂਦਾ ਹੈ, ਉਹ ਫਿਰ ਕਿਸੇ ਤੋਂ ਸੰਗਦਾ ਨਹੀਂ, ਕਿਸੇ ਤੋਂ ਜਕਦਾ ਨਹੀਂ। ਕਿਸ ਗੱਲੋਂ?
ਸੱਚ ਬੋਲਣਾ। ਜਦੋਂ ਮਲਕੀ ਵੇਖਿਆ ਕਿ ਦਾਲ ਨਹੀਂ ਗਲ ਰਹੀ, ਕਿਸੇ ਗੱਲ ਤੇ ਇਹ ਕੁੜੀ ਆ ਨਹੀਂ ਰਹੀ, ਤੇ ਹੁਣ ਆਖਰਕਾਰ ਉਸ ਕੁੜੀ ਦੇ ਪਿਓ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਤੇ ਉਸ ਨੂੰ ਆਖਦੀ ਹੈ ਕਿ ਮਲਕੀ ਵੇਖ ਕੇ ਹੀਰ ਦਾ ਸ਼ੋਖ ਦੀਦਾ ਚਾਹ ਮਾਹਰ ਦੇ ਨਾਲ ਇਜ਼ਹਾਰ ਕੀਤਾ। ਜਿਸ ਉਸ ਵੇਖਿਆ ਕਿ ਤੇ ਅੱਗੋਂ ਇੱਕ ਦੀਆਂ ਚਾਰ ਸੁਣਾ ਰਹੀ ਹੈ, ਇਹ ਕੋਈ ਗੱਲ ਨਹੀਂ ਪਈ ਮੰਨਦੀ, ਤੇ ਉਸ ਵੇਲੇ ਉਸ ਆਪਣੇ ਖਾਵੰਦ ਨਾਲ, ਆਪਣੇ ਖਸਮ ਨਾਲ ਗੱਲ ਕੀਤੀ ਕਿ ਆਹ ਮਾਮਲਾ ਪੈ ਗਿਆ ਹੈ। ਅਤੇ ਆਖਦੀ ਚੂਚਕਾ ਬਣੀ ਔਖੀ, ਸਾਨੂੰ ਹੀਰ ਦੇ ਮਿਹਣਿਆਂ ਖੁਆਰ ਕੀਤਾ। ਉਹਦੀ ਕਿ ਬੜੀ ਮੁਸ਼ਕਿਲ ਬਣ ਗਈ ਹੈ। ਹੀਰ ਦੇ ਨਾਂ ਦੇ ਜਿਹੜੇ ਸਨ ਲੋਕ ਤਾਨੇ ਮਾਰਦੇ ਨੇ, ਮੈਂ ਤੇ ਉਹਨਾਂ ਤੋਂ ਆਜਜ਼ ਆ ਗਈ ਹਾਂ, ਮੈਂ ਤੇ ਅੱਕ ਗਈ ਹਾਂ ਉਹ ਤਾਨੇ ਮਿਹਣੇ ਸੁਣ ਸੁਣ ਕੇ। ਤਾਨੇ ਦੇਣ ਸ਼ਰੀਕ ਤੇ ਲੋਕ ਸਾਰੇ, ਤਾਨੇ ਦੇਣ ਸ਼ਰੀਕ ਤੇ ਲੋਕ ਸਾਰੇ, ਚੌ ਤਰਫਿਓਂ ਖੁਆਰ ਸੰਸਾਰ ਕੀਤਾ। ਕਿ ਚਾਰੇ ਪਾਸੇ ਦੁਨੀਆ ਸਨ ਮਿਹਣੇ ਦੇ ਰਹੀ ਹੈ, ਚਾਰੇ ਪਾਸੇ ਲੋਕ ਸਨ ਜਿਹੜੇ ਨੇ ਤਾਨੇ ਮਾਰ ਰਹੇ ਨੇ, ਸਨ ਬੁਰਾ ਭਲਾ ਆਖ ਰਹੇ ਨੇ, ਮੈਂ ਤੇ ਅੱਕ ਗਈ ਹਾਂ। ਐਸ ਸੌਤਰੋਂ ਔਤਰ ਰਾਣ ਚੰਗਾ, ਐਸ ਸੌਤਰੋਂ ਔਤਰ ਰਾਣ ਚੰਗਾ, ਜਿਨ੍ਹਾਂ ਮਾਪਿਆਂ ਨਾਲ ਪਤਾਰ ਕੀਤਾ। ਕਿ ਸੌਤਰ ਯਾਨੀ ਔਲਾਦ ਵਾਲਾ ਬੰਦਾ, ਸਾਹਿਬੇ ਔਲਾਦ, ਤੇ ਔਤਰ ਜਿਸ ਕੋਲੋਂ ਔਲਾਦ ਨਾ ਹੋਵੇ। ਉਹ ਆਦੀ ਹੈ ਕਿ ਐਸ ਔਲਾਦ ਵਾਲੇ ਹੋਣ ਨਾਲੋਂ ਤੇ ਬੇ ਔਲਾਦਾ ਹੋਣਾ ਚੰਗਾ ਹੈ, ਕਿ ਜਿਹੜੀ ਔਲਾਦ ਮਾਂ ਪਿਓ ਨੂੰ ਪਰੇਸ਼ਾਨ ਕਰਦੀ ਏ, ਉਹਨਾਂ ਨੂੰ ਤਕਲੀਫ ਦਿੰਦੀ ਏ, ਉਹਨਾਂ ਨੂੰ ਲੋਕਾਈ ਵਿੱਚ ਬੇਇੱਜ਼ਤ ਕਰਦੀ ਏ, ਇਹੋ ਜਿਹੀ ਔਲਾਦ ਨਾਲੋਂ ਤਾਂ ਬੇ ਔਲਾਦ ਰਹਿਣਾ ਹੀ ਚੰਗਾ ਹੈ। ਵੇਖੋ ਲੱਜ ਸਿਆਲਾਂ ਦੀ ਲਾਹ ਸੁੱਟੀ, ਨੱਢੀ ਹੀਰ ਨੇ ਚਾਕ ਨੂੰ ਯਾਰ ਕੀਤਾ। ਕਿ ਉਸ ਸਿਆਲਾਂ ਦੀ ਇੱਜ਼ਤ ਬਰਬਾਦ ਕਰ ਦਿੱਤੀ ਹੈ, ਕਿ ਇੱਕ ਨੌਕਰ ਨਾਲ ਉਸ ਯਾਰੀ ਲਾ ਲਈਏ। ਸਿਆਲ ਮਾਲਕ ਨੂੰ, ਸਿਆਲ ਸਰਦਾਰ ਨੂੰ, ਬਾਦਸ਼ਾਹ ਨੂੰ, ਤੇ ਉਹ ਉਹਨਾਂ ਦੀ ਇੱਜ਼ਤ ਖਰਾਬ ਕਰ ਦਿੱਤੀ ਹੈ ਇੱਕ ਕਾਮੇ ਨਾਲ ਯਾਰੀ ਲਾ ਕੇ। ਜਾਂ ਮੈਂ ਮੱਤ ਦਿੱਤੀ ਅੱਗੋਂ ਲੜਨ ਲੱਗੀ, ਜਾਂ ਮੈਂ ਮੱਤ ਦਿੱਤੀ ਅੱਗੋਂ ਲੜਨ ਲੱਗੀ, ਲੱਜ ਲਾ ਕੇ ਚਸ਼ਮਾ ਨੂੰ ਚਾਰ ਕੀਤਾ। ਵੀ ਮੈਂ ਉਹਦੇ ਨਾਲ ਗੱਲ ਕੀਤੀ ਤੇ ਮੈਨੂੰ ਤੇ ਅੱਗੋਂ ਖਾਣੇ ਨਾ ਆ ਗਈ ਹੈ, ਮੇਰੇ ਨਾਲ ਲੜਨ ਲੱਗ ਪਈ ਹੈ। ਉਸ ਆਪਣੀ ਇੱਜ਼ਤ ਪਤ ਲਾ ਕੇ ਚਸ਼ਮਾ ਚਾਰ ਤੋਂ ਮੁਰਾਦ ਹੋਈ ਹੈ ਕਿ ਰਾਂਝੇ ਨਾਲ ਉਸ ਆਪਣੀਆਂ ਅੱਖਾਂ ਚਾਰ ਕਰ ਲਈਆਂ, ਉਹਦੇ ਨਾਲ ਯਾਰੀ ਲਾ ਲਈ। ਕੱਢ ਚਾਕ ਨੂੰ ਖੋਹ ਲੈ ਸਭ ਮੱਝੀ, ਅਸਾਂ ਚਾਕ ਤੋਂ ਜਿਉ ਬੇਜ਼ਾਰ ਕੀਤਾ। ਇਸ ਨੌਕਰ ਨੂੰ ਘਰੋਂ ਕੱਢ ਦੇ, ਇਸ ਨੂੰ ਦਿੱਤੀਆਂ ਹੋਈਆਂ ਮੱਝਾਂ ਸਾਰੀਆਂ ਵਾਪਸ ਲੈ, ਸਾਡਾ ਦਿਲ ਇਸ ਤੋਂ ਹੁਣ ਬੜਾ ਬੇਜ਼ਾਰ ਹੋ ਗਿਆ। ਇੱਕੇ ਧੀ ਨੂੰ ਝਗੜੇ ਡੋਬ ਕਰੀਏ, ਜਾਣੋ ਰੱਬ ਨੇ ਚਾਹ ਗੁਨਾਹਗਾਰ ਕੀਤਾ। ਉਹ ਆਦੀ ਹੈ ਕਿ ਇਸ ਨੂੰ ਕਿਦਾਂ ਹੀ ਗੜੇ ਕਿਸੇ ਵਿੱਚ, ਕਿਸੇ ਟੋਏ ਵਿੱਚ ਇਸ ਨੂੰ ਡੋਬੀਏ, ਕਿਸੇ ਖੂਹ ਵਿੱਚ ਸੱਟੀਏ, ਤੇ ਸੱਟ ਕੇ ਤੇ ਇੰਝ ਸਮਝਾਂ ਕਿ ਇਹ ਕੰਮ ਸਾਡੇ ਕੋਲੋਂ ਰੱਬ ਕੀਤਾ ਹੈ, ਅਸਾਂ ਕੋਈ ਨਹੀਂ ਕਰਨਾ। ਇਹ ਰੱਬ ਦੀ ਜਿਹੜਾ ਇਹ ਇਨਸਾਨ ਹੁੰਦਾ ਨਾ ਕਿ ਹਰ ਕੰਮ 'ਚ ਰੱਬ ਦੀ ਰਜ਼ਾ ਕਰ ਛੱਡਦਾ ਹੈ, ਕਿ ਕੰਮ ਸ਼ੈਤਾਨ ਵੀ ਕੋਈ ਕਰੇ ਉਹਦੇ ਬਾਣੇ ਤੇ ਉਹ ਵੀ ਆਖਦਾ ਹੈ ਕਿ ਰੱਬ ਕੀਤਾ ਹੈ। ਕੋਈ ਆਪ ਖਰਾਬੀ ਕਰੇ ਤੇ ਆਖਦਾ ਹੈ ਖਰਾਬੀ ਨੂੰ ਵੀ ਖੁਦਾ ਦੇ ਖਾਤੇ ਪਾਉਂਦਾ ਹੈ ਕਿ ਅੱਲਾ ਦੀ ਮਰਜ਼ੀ ਇੰਝ ਹੀ ਹੈ, ਕਿ ਅਸੀਂ ਵੀ ਇੰਝ ਹੀ ਕਰਸਾਂ, ਮਰਦੇ ਇਸ ਨੂੰ ਆਪ ਹਾਂ ਬਈ ਚਲੋ ਉਹ ਤੇ ਗੱਲ ਹੋਣੀ ਹੈ, ਬਦੀਨ ਮਾਰ ਛੱਡਿਆ ਤੇ ਅਸੀਂ ਇਹੀ ਸਮਝਾਂਗੇ ਕਿ ਇਹ ਤੇ ਰੱਬ ਦੀ ਮਰਜ਼ੀ ਨਾਲ ਅਸੀਂ ਗੁਨਾਹਗਾਰ ਹਾਂ, ਰੱਬ ਲਿਖਿਆ ਹੀ ਇਹਦੀ ਮੌਤ ਸਾਡੇ ਹੱਥੋਂ ਤਾਂ ਹੋਈਏ। ਜਬ ਵਿਆਹ ਕੇ ਧੀ ਨੂੰ ਕੱਢ ਦੇਸੋਂ, ਸਾਨੂੰ ਠਿੱਠ ਹੈ ਇਸ ਮੁਰਦਾਰ ਕੀਤਾ। ਜੇ ਇਹ ਨੂੰ ਕਰਨਾ, ਇਹਦਾ ਸਿਰ ਨੂੰ ਵਜਾਉਣਾ ਤੇ ਇਹ ਰਾਤੋਂ ਰਾਤ ਕਿਤੇ ਵਿਆਹ ਸਨ। ਇਹ ਸ਼ਰਮਿੰਦਗੀ ਜਿਹੜੀ ਹੈ, ਇਹ ਲੋਕ ਜਿਹੜੇ ਸਨ ਸ਼ਰਮਿੰਦਾ ਕਰਦੇ ਨੇ, ਮੇਰੀ ਤੇ ਇਸ ਤੋਂ ਜਾਨ ਜਾ ਰਹੀ ਹੈ, ਮੈਂ ਤੇ ਇੰਝ ਸਮਝ ਇਹ ਮਿਹਣੇ ਤਾਨੇ ਸੁਣ ਸੁਣ ਕੇ ਮਰ ਗਈ ਹਾਂ। ਵਾਰਿਸ ਸ਼ਾਹ ਨੂੰ ਹੀਰ ਖੁਆਰ ਕੀਤਾ, ਵਾਰਿਸ ਸ਼ਾਹ ਨੂੰ ਹੀਰ ਖੁਆਰ ਕੀਤਾ, ਨਹੀਂ ਰੱਬ ਸਾਹਿਬ ਸਰਦਾਰ ਕੀਤਾ। ਕਿ ਇਸ ਹੈ ਕਿ ਹੀਰ ਜਿਹੜੀ ਹੈ ਨਾ, ਇੱਥੇ ਹੁਣ ਵਾਰਿਸ ਸ਼ਾਹ ਮਲਕੀ ਬਣ ਗਏ, ਕਿ ਇਸ ਹੈ ਕਿ ਹੀਰ ਸਨ ਪਰੇਸ਼ਾਨ ਕੀਤਾ, ਨਹੀਂ ਤੇ ਰੱਬ ਤੇ ਸਨ ਸਰਦਾਰ ਬਣਾਇਆ ਹੀ। ਹੁਣ ਚੂਚਕ ਮਲਕੀ ਦੀ ਗੱਲ ਸੁਣ ਲਈ ਤੇ ਦਿਲ ਵਿੱਚ ਇਹ ਇਰਾਦਾ ਪੱਕਾ ਕਰ ਲਿਆ ਕਿ ਉਸ ਚਾਕ ਨੂੰ ਹੁਣ ਜਵਾਬ ਹੀ ਦੇਣਾ ਹੈ। ਰਾਤੀ ਜਿਸ ਵੇ ਆਇਆ, ਰਾਤੀ ਰਾਂਝੇ ਨੇ ਮਹੀਂ ਜਾਂ ਆਣ ਢੋਈਆਂ, ਚੂਚਕ ਸਿਆਲ ਮੱਥੇ ਵੱਟ ਪਾਇਆ ਈ। ਰਾਤੀ ਜਿਸ ਵੇ ਉਹ ਘਰ ਲੈ ਕੇ ਮੱਝੀ ਬੇਲੇ ਵਿੱਚੋਂ ਆਇਆ ਤੇ ਚੂਚਕ ਸਾਹਿਬ ਦਾ ਚਿਹਰਾ ਜਿਹੜਾ ਨਾ ਉਹ ਜ਼ਰਾ ਬਦਲਿਆ ਹੋਇਆ, ਮੱਥੇ ਤੇ ਉਹਨਾਂ ਵੱਟ ਪਾਇਆ। ਮੀਏ ਰਾਂਝੇ ਨੂੰ ਪਾਸ ਬੁਲਾਇਆ ਈ, ਸਾਰਾ ਸ਼ਹਿਰ ਬੁਰਾ ਕਹਿਣ ਧਾਇਆ ਈ। ਉਸ ਮੀਏ ਰਾਂਝੇ ਨੂੰ ਬੁਲਾ ਕੇ ਕੋਲ ਬਹਾ ਲਿਆ ਤੇ ਆਸੇ ਪਾਸੇ ਵਾਲੇ ਸਾਰੇ ਲੋਕ ਵੀ ਜਿਹੜੇ ਉਹ ਵੀ ਆ ਗਏ। ਇਸ ਬੰਦੇ ਬਈ ਇਹਨਾਂ ਦੀ ਇੱਜ਼ਤ ਉੱਤੇ ਡਾਕਾ ਮਾਰਿਆ ਹੈ।
भाई छड़ में ही उठ जा घरी, भाई छड़ में ही उठ जा घरी, तेरा तौर ना असां नूं भाया ई। कि तेरा चाल चलन, तेरा तौर तरीका सन चंगा नहीं लगा, तू भाई इंज कर, मेहरबानी कर, ये मजी इत्थे ही छड़ दे ते जदों ऐ टुर जा। सियालू कहो भाई साडे काम नाही, जाए उधरे जिधरों आया ही। कि सियाल सारे आखदे कि बंदा साडे काम दा नहीं, ये जावे जदों आया है। ठट्ठे नाल लोकां सानू ठिठ कीता ਅਤੇ ਮਿਹਣਿਆਂ ਬਹੁਤ ਉਕਾਇਆ ਈ। ਠੱਠੇ ਨਾਲ ਕਿ ਸਾਡਾ ਮਜ਼ਾਕ ਉਡਾ ਕੇ ਸਾਨੂੰ ਲੋਕਾਂ ਨੇ ਸ਼ਰਮਿੰਦਾ ਕਰ ਦਿੱਤਾ ਹੈ। ਸਾਨੂੰ ਤੇਰੇ ਮਿਹਣਿਆਂ ਬਹੁਤ ਅਕਾ ਦਿੱਤਾ ਹੈ। ਸਾਨੂੰ ਮਿਹਣਾ ਇਸ ਦਾ ਆਇਆ ਈ, ਠੱਠੇ ਨਾਲ ਜਹਾਨ ਨੇ ਤਾਇਆ ਈ। ਕਿ ਤੇਰਾ ਭਾਈ ਸਾਨੂੰ ਮਿਹਣਾ ਆਇਆ ਅਤੇ ਇਸ ਸਾਰੇ ਜਹਾਨ ਨੇ ਸਾਡਾ ਮਖੌਲ ਕੀਤਾ ਹੈ, ਸਾਡਾ ਮਜ਼ਾਕ ਉਡਾਇਆ ਹੈ ਅਤੇ ਅਸੀਂ ਦਿਲੋਂ ਬਹੁਤ ਪਰੇਸ਼ਾਨ ਹਾਂ। ਜੀਆ ਝੂਰਦਾ ਸੀ ਉਸ ਵੇਲੜੇ ਨੂੰ, ਜੀਆ ਝੂਰਦਾ ਸੀ ਉਸ ਵੇਲੜੇ ਨੂੰ, ਕਾਮਾ ਰੱਖ ਕੇ ਤੇ ਪਿੱਛੋਂ ਤਾਇਆ ਈ। ਮੈਂ ਉਸ ਵੇਲੇ ਨੂੰ ਪਛਤਾਨਾ ਹੈ ਕਿ ਜਿਸ ਵੇਲੇ ਮੈਂ ਤੈਨੂੰ ਕਾਮਾ ਰੱਖਿਆ ਈ। ਭਲਾ ਕੀਤਾ ਸੀ ਹੁਣ ਮੰਦਾ ਪੇਸ਼ ਆਇਆ, ਭਲਾ ਕੀਤਾ ਸੀ ਹੁਣ ਮੰਦਾ ਪੇਸ਼ ਆਇਆ, ਕੀਤਾ ਆਪਣਾ ਹੀ ਅਸਾਂ ਪਾਇਆ ਈ। ਕਿ ਮੈਂ ਤੇ ਚੰਗਾ ਕੀਤਾ ਈ, ਮੈਂ ਵੇਖਿਆ ਕਿ ਮੁਸਾਫਰ ਹੈ, ਬੇਰੁਜ਼ਗਾਰ ਹੈ, ਆਪਣੇ ਦਿਲੋਂ ਤੇ ਚੰਗਾ ਕੰਮ ਕੀਤਾ ਈ। ਪਰ ਇਹ ਹੁਣ ਤੈਨੂੰ ਮੈਂ ਕੀ ਆਖਾਂ, ਮੇਰੀ ਆਪਣੀ ਕੀਤੀ ਮੇਰੇ ਅੱਗੇ ਆ ਗਈ ਹੈ। ਮੈਂ ਹੀ ਤੈਨੂੰ ਚਾਕ ਰੱਖਿਆ ਈ, ਤੈਨੂੰ ਨਾ ਰੱਖਦਾ ਤੇ ਨਾ ਅੱਜ ਪਰੇਸ਼ਾਨ ਹੁੰਦਾ। ਅਸਾਂ ਸਾਨ ਨਾ ਰੱਖਿਆ ਇਹ ਨੱਡਾ, ਅਸਾਂ ਸਾਨ ਨਾ ਰੱਖਿਆ ਇਹ ਨੱਡਾ, ਧੀਆਂ ਚਾਰਨਾ ਨਹੀਂ ਬਣਾਇਆ ਈ। ਸਾਨ ਉਹ ਸੱਡਾ ਜਿਹੜਾ ਹੁੰਦਾ ਹੈ ਬਈ ਅਸਾਂ ਕੋਈ ਤੈਨੂੰ ਸਾਨ ਨਹੀਂ ਰੱਖਿਆ ਮੱਝੀ ਵਾਸਤੇ, ਜਾਂ ਅਸਾਂ ਆਪਣੀਆਂ ਧੀਆਂ ਚਾਰਨਾ ਯਾਨੀ ਧੀਆਂ ਦਾ ਮਾਹੀਵਾਲ ਡੰਗਰ ਚੁਗਾਉਣੇ ਵਾਸਤੇ ਰੱਖਿਆ ਹੀ, ਨਾ ਕਿ ਆਪਣੀਆਂ ਧੀਆਂ ਚੁਗਾਉਣੇ ਵਾਸਤੇ ਤੈਨੂੰ ਰੱਖਿਆ ਹੀ। ਇਤਾਕੂ ਮਿਮ ਮਵਾ ਕਿਤੋ ਹਿਮ, ਇਤਾਕੂ ਮਿਮ ਮਵਾ ਕਿਤੋ ਹਿਮ, ਵਾਰਿਸ਼ਾ ਇਹ ਧੁਰੋਂ ਲਿਖਾਇਆ ਹੀ। ਇਹ ਜਿਹੜਾ ਮਿਸਰਾ ਆਇਆ ਕਿ ਇਹ ਨਾ ਹਦੀਸ ਹੈ ਨਾ ਕੁਰਾਨ ਦੀ ਕੋਈ ਆਇਤ ਹੈ, ਇਹ ਇੱਕ ਅਰਬੀ ਦਾ ਮਕੂਲਾ ਹੈ। ਇਤਾਕੂ ਮਿਮ ਮਵਾ ਕਿਤੋ ਹਿਮ, ਕਿ ਮਤ ਜਾਓ ਉਸ ਜਗ੍ਹਾ 'ਤੇ ਜਿੱਥੇ ਤੋਹਮਤ ਲੱਗਣ ਦਾ ਡਰ ਹੋਵੇ। ਕਿ ਅਗਰ ਤੁਸੀਂ ਤੋਹਮਤ ਵਾਲੀ ਜਾਈ 'ਤੇ ਆਪ ਗਏ ਹੋ ਅਤੇ ਤੁਹਾਡੇ 'ਤੇ ਤੋਹਮਤ ਲੱਗੀ ਹੈ, ਅਤੇ ਇਹਦੇ ਵਿੱਚ ਨਾ ਤੋਹਮਤ ਲਾਉਣ ਵਾਲੇ ਦਾ ਗੁਨਾਹ ਹੈ ਨਾ ਕਿਸੇ ਹੋਰ ਦਾ ਗੁਨਾਹ ਹੈ, ਤੁਹਾਡਾ ਗੁਨਾਹ ਹੈ। ਤੁਹਾਨੂੰ ਪਤਾ ਹੀ ਕਿ ਇਹ ਜਗ੍ਹਾ ਤੋਹਮਤ ਲੱਗਣ ਵਾਲੀ ਹੈ, ਇਹ ਖਰਾਬੀ ਵਾਲੀ ਜਗ੍ਹਾ ਹੈ। ਉਹ ਹੁਣ ਇਹ ਪਿਆ ਦਾ ਭਾਈ ਅਸੀਂ ਤੈਨੂੰ ਇੱਥੋਂ ਫਾਰਗ ਕਰ ਰਹੇ ਹਾਂ ਇਸ ਤੋਂ ਕਿ ਸਾਨੂੰ ਪਤਾ ਹੈ ਕਿ ਆਪ ਬਦਨਾਮੀ ਵਾਲੇ ਕੰਮ ਨਹੀਂ ਕਰੀਦੇ, ਇਹ ਅਸੀਂ ਆਪਣੇ ਉੱਤੇ ਇਹ ਨਹੀਂ ਲੈਂਦੇ। ਅਸੀਂ ਇਸ ਬਦਨਾਮੀ ਤੋਂ ਬਚਣ ਵਾਸਤੇ ਤਾਂ ਤੈਨੂੰ ਜਿਹੜਾ ਛੁੱਟੀ ਦੇ ਰਹੇ ਹਾਂ, ਤੂੰ ਇੱਥੋਂ ਜਾਣੇ ਵਾਲੀ ਗੱਲ ਕਰ। ਨਾਲ ਹੀ ਜਦੋਂ ਇਹ ਗੱਲਾਂ ਕਰਕੇ ਤੇ ਹੁਣ ਉਹ ਥੋੜ੍ਹਾ ਜਿਹਾ ਉਸ ਦੀ ਸਰਜ਼ਨਸ਼ ਕਰ ਰਿਹਾ ਰਾਂਝੇ ਦੀ, ਉਹਨੂੰ ਸਮਝਾ ਰਿਹਾ ਕਿ ਇੰਜ ਨਹੀਂ ਕਰਨਾ ਚਾਹੀਦਾ। ਉਹ ਆਖਦਾ ਕਿ ਵਲਊ ਯਬਸਤੁੱਲਾਹ ਰਿਜ਼ਕਾ ਬੇਇਬਾਦੀ, ਰਿਜ਼ਕ ਖਾ ਕੇ ਮਸਤੀਆਂ ਚਾਹੀਆਂ ਨਹੀਂ। ਵਲਊ ਯਬਸਤੁੱਲਾਹ ਰਿਜ਼ਕਾ ਬੇਇਬਾਦੀ, ਰੱਜ ਖਾ ਕੇ ਮਸਤੀਆਂ ਚਾਹੀਆਂ ਨਹੀਂ। ਇਹ ਕੁਰਾਨ ਪਾਕ ਦੀ ਆਇਤ ਹੈ। ਵਲਊ ਯਬਸਤੁੱਲਾਹ ਰਿਜ਼ਕਾ ਬੇਇਬਾਦਿਹੀ ਲਬਗੂ ਫਿਲ ਅਰਦ। ਅੱਲਾਹ ਪਾਕ ਫਰਮਾਉਂਦਾ ਹੈ ਕਿ ਜਦੋਂ ਮੈਂ ਆਪਣੇ ਬੰਦਿਆਂ 'ਤੇ ਰਿਜ਼ਕ ਖੋਲ੍ਹ ਦੇਣਾ ਹੈ, ਰਿਜ਼ਕ ਉਹਨਾਂ ਦਾ ਕੁਸ਼ਾਦਾ ਕਰ ਦੇਣਾ ਹੈ, ਉਹਨਾਂ ਜਿਸ ਮੈਂ ਰਿਜ਼ਕ ਦੀ ਫਰਾਵਾਨੀ ਦੇਣਾ ਹੈ, ਅਤੇ ਉਹ ਕੀ ਕਰਦੇ ਨੇ, ਲਬਗੂ ਫਿਲ ਅਰਦ, ਉਹ ਜ਼ਮੀਨ 'ਤੇ ਸਰਕਸ਼ੀ ਕਰਨ ਲੱਗ ਪਾਉਂਦੇ ਨੇ। ਇਹ ਹੁਣ ਕੁਰਾਨ ਦੀ ਆਇਤ ਨਾਲ, ਕੁਰਾਨ ਦੇ ਹਵਾਲੇ ਨਾਲ ਚੂਚਕ ਰਾਂਝੇ ਨਾਲ ਆਖ ਰਿਹਾ ਹੈ ਕਿ ਤੇਰਾ ਵੀ ਰਿਜ਼ਕ ਖੋਲ੍ਹਿਆ ਖੁਦਾ, ਤੈਨੂੰ ਮੱਝੀ ਲੱਭ ਗਈਆਂ, ਤੈਨੂੰ ਕੰਮ ਲੱਭ ਗਿਆ, ਤੈਨੂੰ ਸੌਣ ਨੂੰ ਮੰਜੀ ਬਿਸਤਰਾ ਲੱਭ ਗਿਆ, ਤੈਨੂੰ ਖਾਣ ਨੂੰ ਚੂਰੀਆਂ ਅਤੇ ਦੁੱਧ ਮਲਾਈਆਂ ਲੱਭ ਗਈਆਂ, ਅਤੇ ਤੂੰ ਕੀ ਕੀਤਾ, ਉਹ ਹੀ ਜਿਹੜਾ ਰੱਬ ਫਰਮਾਇਆ ਹੀ ਲਬਗੂ ਫਿਲ ਅਰਦ, ਕਿ ਸਰਕਸ਼ੀ ਦਾ ਇਰਾਦਾ ਕਰ ਲਿਆ। ਕੁਲੂ ਵਸ਼ਰਬੂ, ਰੱਬ ਨੇ ਹੁਕਮ ਕੀਤਾ, ਕੁਲੂ ਵਸ਼ਰਬੂ, ਰੱਬ ਨੇ ਹੁਕਮ ਕੀਤਾ, ਲਾ ਤਸਰਫੂ, ਮਨਾ ਫਰਮਾਈਆਂ ਨਹੀਂ। ਇਹ ਵੀ ਕੁਰਾਨ ਪਾਕ ਦੀ ਆਇਤ ਹੈ, ਕੁਲੂ ਵਸ਼ਰਬੂ ਲਾ ਤਸਰਫੂ ਇੰਨਹੁ ਲਾ ਯੁਹਿਬੁਲ ਮੁਸਰਿਫੀਨ, ਕਿ ਖਾਓ ਪੀਓ ਪਰ ਅਸਰਾਫ ਨਾ ਕਰੋ, ਜ਼ਾਇਆ ਨਾ ਕੋਈ ਸ਼ੈ ਕਰੋ, ਕਿਉਂਕਿ ਇੰਨਹੁ
ਲਾ ਯੁਹਿਬੁਲ ਮੁਸਰਿਫੀਨ, ਬੇਸ਼ੱਕ ਰੱਬ ਸੋਹਣਾ ਅਸਰਾਫ ਕਰਨ ਵਾਲਿਆਂ ਨੂੰ ਚੰਗਾ ਨਹੀਂ ਸਮਝਦਾ, ਉਹਨਾਂ ਨਾਲ ਮੁਹੱਬਤ ਨਹੀਂ ਕਰਦਾ। ਅਗਲੀ ਗੱਲ ਚੂਚਕ ਹੁਣ ਰਾਂਝੇ ਨੇ ਆਖ ਰਿਹਾ ਕਿ ਅੱਛਾ ਖਾਈਏ ਪਹਿਨੀਏ ਜਗ ਭਾਣਾ, ਅੱਛਾ ਖਾਈਏ ਪਹਿਨੀਏ ਜਗ ਭਾਣਾ, ਨਹੀਂ ਖੁਆਰੀਆਂ ਕਰਨੀਆਂ ਆਈਆਂ ਨਹੀਂ। ਕਿ ਤੁਹਾਨੂੰ ਅਗਰ ਰੱਬ ਰਿਜ਼ਕ ਦਿੱਤਾ ਹੈ ਤਾਂ ਜ਼ਰੂਰੀ ਨਹੀਂ ਕਿ ਤੁਸੀਂ ਮੈਲੇ ਕੁਚੈਲੇ ਰਹਿ ਰਹੋ। ਅਗਰ ਰੱਬ ਨੇ ਰਿਜ਼ਕ ਦਿੱਤਾ ਹੈ ਤਾਂ ਸੋਹਣਾ ਖਾਓ, ਸੋਹਣਾ ਪਾਓ। ਜਗ ਭਾਣਾ ਕਿ ਜਿਵੇਂ ਜਗ ਦਾ ਵਿਹਾਰ ਹੈ, ਜਗ ਵਿੱਚ ਅਗਰ ਕੋਈ ਉਹ ਸੋਹਣੇ ਕੱਪੜੇ ਦੁਨੀਆ ਪਾਉਂਦੀ ਹੈ ਤਾਂ ਤੁਹਾਨੂੰ ਰਿਜ਼ਕ ਖੁਦਾ ਦਿੱਤਾ, ਪਾਓ। ਇਹ ਨਹੀਂ ਕਿ ਤੁਹਾਨੂੰ ਖੁਦਾ ਰਿਜ਼ਕ ਦਿੱਤਾ ਹੈ ਅਤੇ ਤੁਸੀਂ ਜਨਾਬ ਉਂਝ ਹੀ ਮਾੜੇ ਬਣ ਕੇ ਰਹੋ, ਨਹੀਂ, ਜ਼ਰੂਰ ਕਰੋ। ਅਗਰ ਅੱਲਾ ਦਿੰਦਾ ਹੈ ਤਾਂ ਉਸ ਨੂੰ ਵਰਤੋ, ਸੋਹਣਾ ਖਾਓ, ਸੋਹਣਾ ਪਾਓ, ਪਰ ਖੁਆਰੀ ਨਹੀਂ ਕਰਨੀ, ਬਦਮਾਸ਼ੀ ਨਹੀਂ ਕਰਨੀ, ਉਸ ਆਪਣੇ ਚੰਗੇ ਦਾ ਦੂਜਿਆਂ 'ਤੇ ਰੋਹਬ ਨਹੀਂ ਪਾਉਣਾ ਅਤੇ ਉਸ ਚੰਗੇ ਦਾ ਦਿਲ ਵਿੱਚ ਤਕੱਬਰ ਕਰਕੇ ਅਤੇ ਕਿਸੇ ਨਾਲ ਵਾਧਾ ਘਾਟਾ ਵੀ ਨਹੀਂ ਕਰਨਾ ਕਿ ਬਈ ਮੇਰੇ ਕੋਲ ਬੜਾ ਰਿਜ਼ਕ ਆ ਗਿਆ ਅਤੇ ਦੂਜੇ ਨੂੰ ਬੰਦਾ ਹੀ ਨਾ ਸਮਝਣਾ ਜਾਂ ਕਿਸੇ ਦਾ ਨੁਕਸਾਨ ਕਰਨਾ, ਇਹ ਨਹੀਂ ਕੰਮ ਠੀਕ। ਪਰ ਉਹ ਆਖਦਾ ਕਿ ਕਿੱਥੋਂ ਪਚਣ ਇਹਨਾਂ ਮੁਸ਼ਟੰਡਿਆਂ ਨੂੰ, ਕਿੱਥੋਂ ਪਚਣ ਇਹਨਾਂ ਮੁਸ਼ਟੰਡਿਆਂ ਨੂੰ ਜਿਨ੍ਹਾਂ ਖਾਧੀਆਂ ਦੁੱਧ ਮਲਾਈਆਂ ਨਹੀਂ। ਇਹ ਮੁਸ਼ਟੰਡੇ ਬਈ ਹੱਟੇ ਕੱਟੇ ਜਵਾਨ ਜਿਹੜੇ ਨਾ, ਪਰ ਇਹਨਾਂ ਮੁਸ਼ਟੰਡਿਆਂ ਨੂੰ ਪਚਣਾ ਤੋਂ ਮੁਰਾਦ ਹਜ਼ਮ ਹੋਣਾ। ਬਈ ਜਿਨ੍ਹਾਂ ਦੇ ਰਾਤੀ ਧੱਕੋ ਧੱਕ ਦੁੱਧ ਮਲਾਈਆਂ ਖਾਧੀਆਂ ਨੇ, ਕਦੀ ਭੁੱਖ ਵੇਖੀ ਨਹੀਂ, ਗੁਰਬਤ ਵੇਖੀ ਨਹੀਂ, ਇਹਨਾਂ ਨੇ ਨਹੀਂ ਹਜ਼ਮ ਹੋਣੀ ਅਰਸ਼ ਹੈ। ਇਹਨਾਂ ਤੇ ਕੁਲਲ ਕਰਨਾ ਹੀ ਕਰਨਾ ਹੈ, ਇਹਨਾਂ ਤੇ ਕੁਦਾਕੜੇ ਕੱਢਣੇ ਹੀ ਕੱਢਣੇ ਨੇ। ਇਹ ਜਿਹੜੇ ਮੁਸ਼ਟੰਡੇ ਸਿਫਤ ਦੇ ਲੋਕ ਨਾ, ਇਹ ਜਿਸ ਵੇਲੇ ਉਸ ਨੂੰ ਉਹ ਚੂਚਕ ਜਿਹੜਾ ਇਹ ਗੱਲਾਂ ਸਾਰੀਆਂ ਕਰ ਰਿਹਾ ਅਤੇ ਅੱਗੋਂ ਹੁਣ ਰਾਂਝਾ ਉਸ ਨੂੰ ਆਖਦਾ ਹੈ ਕਿ ਇੱਲਾ ਅਲੱਲਾਹਿ ਰਿਜ਼ਕੁਹਾ, ਇੱਲਾ ਅਲੱਲਾਹਿ ਰਿਜ਼ਕੁਹਾ, ਐਲੇ ਸਾਂਭ ਮੱਝੀ ਘਰ ਆਈਆਂ ਨੇ। ਰਾਂਝਾ ਹੁਣ ਉਸ ਨੂੰ ਉਹੀ ਜਵਾਬ ਦੇ ਰਿਹਾ। ਇਹ ਵੀ ਕੁਰਾਨ ਪਾਕ ਦੀ ਆਇਤ ਹੈ ਕਿ ਵਮਾ ਮਿਨ ਦਾਬਤਿਨ ਫਿਲ ਅਰਦ ਇੱਲਾ ਅਲੱਲਾਹਿ ਰਿਜ਼ਕੁਹਾ व ਯਅਲਮੁ ਮੁਸਤਕਰਹਾ व ਮੁਸਤੌਦਅਹਾ। ਰਾਂਝਾ ਹੁਣ ਉਸ ਨੂੰ ਚੂਚਕ ਨੂੰ ਆਖਦਾ ਪਿਆ ਕਿ ਤੈਨੂੰ ਨਹੀਂ ਪਤਾ ਕਿ ਜਿਤਨੀਆਂ ਵਮਾ ਮਿਨ ਦਾਬਤਿਨ ਫਿਲ ਅਰਦ, ਕਿ ਜਿਤਨੀ ਵੀ ਇਸ ਜਹਾਨ 'ਤੇ ਜਾਨਦਾਰ ਨੂੰ ਇੱਲਾ ਅਲੱਲਾਹਿ ਰਿਜ਼ਕੁਹਾ, ਉਹਨਾਂ ਦਾ ਰਿਜ਼ਕ ਰੱਬ ਦੇ ਜ਼ਿੰਮੇ ਹੈ, ਰੱਬ ਆਪਣੇ ਜ਼ਿੰਮੇ ਲਿਆ ਹੈ। ਵ ਯਅਲਮੁ ਮੁਸਤਕਰਹਾ ਵ ਮੁਸਤੌਦਅਹਾ, ਅਤੇ ਉਹ ਜਾਣਦਾ ਹੈ ਕਿ ਕਿਸ ਦਾ ਠਿਕਾਣਾ ਕਿੱਥੇ ਹੈ ਅਤੇ ਮੈਂ ਰਿਜ਼ਕ ਉਸ ਨੂੰ ਕਿਹੜੀ ਜਾਈ 'ਤੇ ਪੜਾਉਣਾ ਹੈ। ਇਹ ਉਹ ਚੰਗੀ ਤਰ੍ਹਾਂ ਜਾਣਦਾ ਹੈ। ਮੈਂ ਕੋਈ ਤੇਰੇ ਭਾਣੇ ਹਾਂ, ਤੂੰ ਸਮਝਦਾ ਬ ਤੂੰ ਮੇਰੇ ਰਿਜ਼ਕ ਦਾ ਜ਼ਿੰਮੇਦਾਰ ਹੈ, ਮੇਰੇ ਰਿਜ਼ਕ ਦਾ ਜ਼ਿੰਮੇਦਾਰ ਮੇਰਾ ਰੱਬ ਹੈ ਅਤੇ ਉਹ ਹਰ ਕਿਸੇ ਨੂੰ ਉਹਦੀ ਜਗ੍ਹਾ 'ਤੇ ਪਹੁੰਚਾਉਂਦਾ ਹੈ। ਅਤੇ ਮੈਨੂੰ ਵੀ ਉਹ ਦੇਸੀ ਇਹ ਲੈ ਆਪਣੀਆਂ ਮੱਝਾਂ ਆ ਗਈਆਂ ਨੇ ਘਰ ਸਾਂਭ, ਮੈਂ ਚਲੇ। ਸੱਚਾ ਰੱਬ ਹੈ ਰਿਜ਼ਕ ਦੇ ਦੇਣ ਹਾਰਾ। ਵਾਰਿਸ ਸ਼ਾਹ ਇਹ ਗੱਲਾਂ ਸਮਝਾਈਆਂ ਨੇ ਕਿ ਵਾਰਿਸ ਸ਼ਾਹ ਇਹ ਸਮਝਾ ਰਿਹਾ ਹੈ ਕਿ ਰਿਜ਼ਕ ਦਾ ਦੇਣ ਹਾਰਾ ਰੱਬ ਸੱਚਾ ਹੈ। ਕੋਈ ਬੰਦਾ ਕਿਸੇ ਦਾ ਕੋਈ ਰਾਜ਼ਕ ਨਹੀਂ, ਕੋਈ ਸਮਝਦਾ ਹੋਵੇ ਕਿ ਫਲਾਂ ਬੰਦੇ ਨੇ ਮੇਰੀ ਵਜ੍ਹਾ ਤੋਂ ਰਿਜ਼ਕ ਲੱਭਿਆ ਹੈ ਜਾਂ ਮੈਂ ਉਸ ਨੂੰ ਰਿਜ਼ਕ ਵਾਲੀ ਜਗ੍ਹਾ 'ਤੇ ਪਹੁੰਚਾਇਆ ਹੈ, ਇਹ ਗੱਲ ਗਲਤ ਹੈ। ਕਿ ਪਿਛਲੀ ਆਇਤ ਵਿੱਚ ਰੱਬ ਇਹ ਫਰਮਾ ਦਿੱਤਾ ਹੈ ਵ ਯਅਲਮੁ ਮੁਸਤਕਰਹਾ ਵ ਮੁਸਤੌਦਅਹਾ, ਕਿ ਉਹ ਜਾਣਦਾ ਹੈ ਕਿ ਮੇਰੀ ਮਖਲੂਕ ਕਿੱਥੇ ਕਿੱਥੇ ਬੈਠੀ ਹੈ ਅਤੇ ਮੈਂ ਉਹਨੂੰ ਕਿੱਥੇ ਕਿੱਥੇ ਰਿਜ਼ਕ ਪਹੁੰਚਾਉਣਾ ਹੈ। ਕੋਈ ਵੀ ਇਸ ਆਕੜ 'ਚ ਨਾ ਰਵੇ ਕਿ ਕਿਸੇ ਦੇ ਰਿਜ਼ਕ ਦਾ ਜ਼ਿੰਮੇਵਾਰ ਉਹ ਹੈ ਜਾਂ ਉਹਦੇ ਰਿਜ਼ਕ ਦਾ ਜ਼ਰੀਆ ਉਹ ਬਣਿਆ ਹੈ। ਹਾਂ, ਅਗਰ ਰੱਬ ਸੋਹਣਾ ਕਿਸੇ ਬੰਦੇ ਦੀ ਰਾਹੀਂ, ਕਿਉਂਕਿ ਉਸ ਨੂੰ ਪਤਾ ਮੈਂ ਕਿੱਥੋਂ ਅਤੇ ਕਿਸ ਕੋਲੋਂ ਕਿਸ ਨੂੰ ਰਿਜ਼ਕ ਦੇਣਾ ਹੈ। ਅਗਰ ਕਿਸੇ ਬੰਦੇ ਕੋਲੋਂ ਖੁਦਾ ਰਿਜ਼ਕ ਦਿਵਾਉਂਦਾ ਹੈ ਅਤੇ ਉਹ ਇਹਦੇ 'ਤੇ ਆਕੜ ਨਾ ਕਰੇ, ਸ਼ੁਕਰ ਅਦਾ ਕਰੇ ਕਿ ਮੈਨੂੰ ਰੱਬ ਇਸ ਕਾਬਲ ਸਮਝਿਆ ਹੈ ਕਿ ਮੈਂ ਉਹਦੀ ਅਮਾਨਤ ਉਹਦੇ ਬੰਦੇ ਤੱਕ ਪਹੁੰਚਾਵਾਂ। ਅਗਰ ਕੋਈ ਕਿਸੇ ਨੌਕਰ ਨੂੰ ਤਨਖਾਹ ਵੀ ਦੇ ਰਿਹਾ ਹੈ ਅਤੇ ਉਹ ਰਿਜ਼ਕ ਤੇ ਨੌਕਰ ਦਾ ਰੱਬ ਜ਼ਿੰਮੇ ਲਿਆ, ਉਸ ਲਿਖਿਆ, ਉਸ ਬੰਦੇ ਨੂੰ ਰੱਬ ਇਸ ਕਾਬਲ ਸਮਝਿਆ ਹੈ ਕਿ 4 ਬੰਦਿਆਂ ਦੀ ਤਨਖਾਹ ਜਾਂ 4 ਬੰਦਿਆਂ ਦਾ ਰਿਜ਼ਕ ਇਹ ਪਹੁੰਚਾ ਸਕਦਾ ਹੈ ਅਤੇ ਉਹਨੂੰ ਤੌਫੀਕ ਦਿੱਤੀ ਹੈ ਕਿ 4 ਬੰਦੇ ਨੌਕਰ ਰੱਖ ਲੈ। ਰਿਜ਼ਕ ਦੇਣ ਹਾਰਾ ਰੱਬ ਹੈ, ਦੇ ਉਹ ਰਿਹਾ ਹੈ। ਅਗਰ ਕਿਸੇ ਬੰਦੇ ਕੋਲੋਂ ਕਿਸੇ ਨੂੰ ਜਾ ਰਿਹਾ ਹੈ ਅਤੇ ਉਹ ਸਜਦਾ ਸ਼ੁਕਰ ਕਰੇ ਕਿ ਉਸ ਨੂੰ ਬਾਕੀ ਬੰਦਿਆਂ 'ਚੋਂ ਰੱਬ ਨੇ ਚੁਣਿਆ ਹੈ ਕਿ ਇਹ ਮੇਰੀ ਮਖਲੂਕ ਦੇ ਰਿਜ਼ਕ ਦਾ ਜ਼ਾਮਨ ਬਣੇ, ਮੇਰਾ ਘੱਲਿਆ ਹੋਇਆ ਰਿਜ਼ਕ ਉਹਨਾਂ ਤੱਕ ਪੂਰਾ ਪਹੁੰਚਾਵੇ। ਜਿਉਂਦੇ ਰਹੋ, ਵਸਦੇ ਰਹੋ, ਸਲਾਮਤ ਰਹੋ। ਇਜਾਜ਼ਤ ਦਿਓ, ਰੱਬ ਰਾਖਾ।